ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਕਿ 26 ਜਨਵਰੀ ਦਾ ਦਿਨ ਭਾਰਤ ਭਰ ਦੇ ਵਿੱਚ ਰਿਪਬਲਿਕ ਡੇ ਵਜੋਂ ਮਨਾਇਆ ਗਿਆ। ਇਸ ਵਾਰ ਅਮਰੀਕਨ ਪ੍ਰੈਜ਼ੀਡੈਂਟ ਓਬਾਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਖੁਸ਼ੀ ਦੀ ਗੱਲ ਇਹ ਹੈ ਕਿ ਸਿੱਖ ਜਥੇਬੰਦੀਆਂ ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਸੱਦੇ ਤੇ ਇਸ ਦਿਨ ਨੂੰ ਸਿੱਖ ਕੌਮ ਨੇ ਕਾਲੇ ਦਿਵਸ ਵਜੋਂ ਮਨਾਇਆ। ਸਿੰਘਾਂ ਨੇ ਕਾਲੀਆਂ ਦਸਤਾਰਾਂ ਸਜਾਈਆਂ, ਬੀਬੀਆਂ ਨੇ ਕਾਲੀਆਂ ਚੁੰਨੀਆਂ ਰੱਖੀਆਂ ਅਤੇ ਬਹੁਤ ਥਾਵਾਂ ਤੇ ਰੋਸ ਵਿਖਾਵੇ ਵੀ ਹੋਏ। ਅੱਜ ਅਸੀਂ 26 ਜਨਵਰੀ ਸੰਬੰਧੀ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ, ਜਿਹੜੇ ਕਿ ਜਗਰਾਵਾਂ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਇਸ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਅੱਜ ਤੁਹਾਨੂੰ ਅਸੀਂ 26 ਜਨਵਰੀ ਦੇ ਦਿਨ ਸੰਬੰਧੀ ਥੋੜੇ ਸਵਾਲ ਜਵਾਬ ਕਰਾਂਗੇ। ਜਿਸ ਤਰ੍ਹਾਂ 26 ਜਨਵਰੀ ਦਾ ਦਿਨ ਲੰਘ ਕੇ ਗਿਆ ਹੈ, ਜਿਸ ਨੂੰ ਕਾਫੀ ਸਾਰੀਆਂ ਸਿੱਖ ਜਥੇਬੰਦੀਆਂ ਨੇ ਕਾਲੇ ਦਿਵਸ ਵਜੋਂ ਮਨਾਇਆ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਸ ਤਰ੍ਹਾਂ ਸਾਰੇ ਸੋਸ਼ਲ ਮੀਡੀਆ ਵਿੱਚ ਵੀ, ਕਿਉਂਕਿ ਇੱਥੋਂ ਦਾ ਜਿਹੜਾ ਹਿੰਦੁਸਤਾਨ ਦਾ ਮੀਡੀਆ ਉਹ ਤਾਂ ਇਹਨਾਂ ਗੱਲਾਂ ਨੂੰ ਜਿਹੜੀਆਂ ਸਿੱਖ ਅਟੈਚੀ ਹੁੰਦੀਆਂ ਨੇ ਉਹਨਾਂ ਨੂੰ ਹਮੇਸ਼ਾ ਬਲੈਕ ਆਊਟ ਕਰਕੇ ਰੱਖਦਾ। ਪਰੰਤੂ ਸੋਸ਼ਲ ਮੀਡੀਆ ਰਾਹੀਂ, ਪਹਿਰੇਦਾਰ ਅਖਬਾਰ ਰਾਹੀਂ ਜਾਂ ਹੋਰ ਜਿਹੜੀ ਵੀ ਕੋਈ ਇਸ ਤਰ੍ਹਾਂ ਦੀ ਸਾਡੀ ਪੰਥਕ ਧਿਰਾ ਜਿਹੜੀ ਸੰਚਾਰ ਸਾਧਨ ਨਾਲ ਜੁੜੀ ਆ, ਉਹਦੇ ਰਾਹੀਂ 26 ਜਨਵਰੀ ਵਾਲੇ ਦਿਨ ਜਿਸ ਤਰ੍ਹਾਂ ਸਿੱਖ ਕੌਮ ਨੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਤੇ ਸਪਸ਼ਟ ਰੂਪ ਵਿੱਚ ਭਾਰਤੀ ਹਾਕਮਾਂ ਨੂੰ ਇਹ ਸੁਨੇਹਾ ਦਿੱਤਾ ਕਿ ਜੇ ਭਾਰਤ ਦਾ ਸੰਵਿਧਾਨ ਭਾਰਤ ਵਿੱਚ ਵਸਦੇ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਮੰਨਦਾ ਤਾਂ ਸਿੱਖ ਵੀ ਇਸ ਸੰਵਿਧਾਨ ਨੂੰ ਪ੍ਰਵਾਨ ਨਹੀਂ ਕਰਦੇ। ਉਹ ਇੱਕ ਬੜਾ ਸਪਸ਼ਟ ਸੁਨੇਹਾ ਸੀ ਜਿਹੜਾ ਕਿ ਸਿੱਖਾਂ ਨੇ ਪਹਿਲਾਂ ਵੀ ਇਸ ਸੰਵਿਧਾਨ ਨੂੰ ਪ੍ਰਵਾਨ ਨਹੀਂ ਕੀਤਾ। ਇਸ ਸੰਵਿਧਾਨ ਦੇ ਖਰੜੇ ਤੇ ਸਿੱਖਾਂ ਨੇ ਦਸਤਖਤ ਨਹੀਂ ਕੀਤੇ ਤੇ ਅੱਜ ਵੀ ਕਿਉਂਕਿ ਇਸ ਦੇਸ਼ ਦਾ ਸੰਵਿਧਾਨ, ਇਸ ਦੇਸ਼ ਦਾ ਕਾਨੂੰਨ, ਇਸ ਦੇਸ਼ ਦੇ ਹਾਕਮ ਸਿੱਖਾਂ ਨੂੰ ਇਸ ਦੇਸ਼ 'ਚ ਬਰਾਬਰ ਦੇ ਸ਼ਹਿਰੀ ਨਹੀਂ ਮੰਨਦੇ। ਇਸ ਲਈ ਸਿੱਖ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦੇ। ਸੋ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾ ਕੇ ਸਿੱਖ ਕੌਮ ਨੇ ਇਹ ਸੁਨੇਹਾ ਜਿਹੜਾ ਉਹ ਭਾਰਤ ਦੇ ਉਹਨਾਂ ਹਿੰਦੂਵਾਦੀ ਹਾਕਮਾਂ ਨੂੰ, ਜਿਹੜੇ ਅੱਜ ਇਹ ਨਾਰਾ ਲਾ ਰਹੇ ਨੇ ਕਿ ਇਹ ਦੇਸ਼ ਆ ਜਿਹੜਾ ਹਿੰਦੂ ਰਾਸ਼ਟਰ ਆ ਤੇ ਇਹ ਦੇਸ਼ ਆ ਜਿਹੜਾ ਸਿਰਫ ਤੇ ਸਿਰਫ ਹਿੰਦੂਆਂ ਲਈ ਆ। ਸੋ ਇੱਕ ਵੱਡਾ ਸੁਨੇਹਾ ਕੌਮ ਨੇ ਦੇਣ ਦਾ ਯਤਨ ਕੀਤਾ ਕਿ ਜੇ ਤੁਸੀਂ ਇਹ ਭਾਰਤੀ ਸੰਵਿਧਾਨ ਸਿੱਖਾਂ ਨੂੰ ਬਰਾਬਰ ਦੇ ਹੱਕ ਨਹੀਂ ਦਊਗਾ ਤੇ ਸਿੱਖ ਵੀ ਇਸ ਨੂੰ ਪ੍ਰਵਾਨ ਨਹੀਂ ਕਰਨਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪਹਿਲੀ ਵਾਰ ਕੋਈ ਅਮਰੀਕਨ ਪ੍ਰੈਜ਼ੀਡੈਂਟ ਪਬਲਿਕ ਡੇ ਤੇ ਇੰਡੀਆ ਆਇਆ, ਪ੍ਰੈਜ਼ੀਡੈਂਟ ਓਬਾਮਾ ਨੇ ਸਿੱਖਸ ਫॉर ਜਸਟਿਸ ਵੱਲੋਂ ਦਾਇਰ ਪਟੀਸ਼ਨ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਘੱਟ ਗਿਣਤੀਆਂ ਨੂੰ ਧਾਰਮਿਕ ਆਜ਼ਾਦੀ ਦਿਓ ਅਤੇ ਇੰਡੀਆ ਕਾਮਯਾਬ ਤਦ ਹੋਏਗਾ ਅਗਰ ਘੱਟ ਗਿਣਤੀਆਂ ਨੂੰ ਤੁਸੀਂ ਨਾਲ ਲੈ ਕੇ ਚੱਲੋਗੇ। ਓਵਰਆਲ ਤੁਸੀਂ ਓਬਾਮਾ ਵਿਜ਼ਿਟ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੁੱਖ ਰੂਪ ਵਿੱਚ ਜੇ ਓਬਾਮਾ ਨੇ ਭਾਰਤ ਦੇ 26 ਜਨਵਰੀ ਦੇ ਸਮਾਗਮਾਂ 'ਚ ਸ਼ਾਮਲ ਹੋਇਆ ਤਾਂ ਉਹਦੇ ਪਿੱਛੇ ਸਿਰਫ ਦੋ ਮੁੱਖ ਕਾਰਨ ਸੀਗੇ। ਪਹਿਲਾ ਇਹ ਕਿ ਏਸ਼ੀਆ ਦੇ ਵਿੱਚ ਜਿਹੜੀ ਚੀਨ ਦੀ ਸਰਦਾਰੀ ਆ ਉਹਨੂੰ ਰੋਕਣ ਲਈ ਭਾਰਤ ਨੂੰ ਥਾਪੜਾ ਦੇਣਾ। ਦੂਸਰਾ, ਜਿਹੜੀਆਂ ਉਹ ਮਲਟੀਨੇਸ਼ਨਲ ਕੰਪਨੀਆਂ ਜਿਨ੍ਹਾਂ ਨੇ ਪਹਿਲਾਂ ਮੋਦੀ ਦੇ ਆਵਾਜ਼ 'ਚ ਬਹੁਤ ਵੱਡਾ ਰੋਲ ਨਿਭਾਇਆ, ਜਿਨ੍ਹਾਂ ਨੇ ਭਾਜਪਾ ਨੂੰ ਬਹੁਤ ਸੰਮਤੀ ਨਾਲ ਇਸ ਦੇਸ਼ ਦੀ ਹੁਕੂਮਤ ਸੌਂਪੀ ਆ, ਉਹਨਾਂ ਬਹੁ ਰਾਸ਼ਟਰੀ ਕੰਪਨੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਇਹ ਓਬਾਮਾ ਦੀ ਇਹ ਫੇਰੀ ਸੀ। ਸੋ ਅਗਲੀ ਗੱਲ ਜਿਹੜੀ ਓਬਾਮਾ, ਕਿਉਂਕਿ ਉਹ ਉਸ ਦੇਸ਼ ਦਾ ਪ੍ਰਤੀਨਿਧ ਆ ਜਿਹੜਾ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਰਾਖਾ ਵੀ ਸਮਝਦਾ, ਸੋ ਉਹ ਜਾਂਦਾ ਜਾਂਦਾ ਆਪਣੇ ਇਸ ਫਰਜ਼ ਦੀ ਪੂਰਤੀ ਵੀ ਕਰ ਗਿਆ ਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਸਿੱਖਾਂ ਨੇ 26 ਜਨਵਰੀ ਤੇ ਇੱਕ ਰੋਸ ਵਿਖਾਵਾ ਕੀਤਾ, ਇਹਨੂੰ ਕਾਲੇ ਦਿਨ ਵਜੋਂ ਮਨਾਇਆ, ਇਹਦੀ ਖਬਰ ਓਬਾਮਾ ਨੂੰ ਉਹਦੀਆਂ ਏਜੰਸੀਆਂ ਨੇ ਜ਼ਰੂਰ ਦਿੱਤੀ ਹੋਣੀ ਕਿ ਇਸ ਦੇਸ਼ ਦੀ ਇੱਕ ਘੱਟ ਗਿਣਤੀ ਆ ਜਿਹੜੀ ਉਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾ ਰਹੀ ਆ। ਸੋ ਜਾਂਦਾ ਜਾਂਦਾ ਓਬਾਮਾ ਜਿਹੜਾ ਇੱਥੋਂ ਦੇ ਹਿੰਦੂਵਾਦੀ ਹਾਕਮਾਂ ਨੂੰ ਇਹ ਨਸੀਹਤ ਕਰਕੇ ਗਿਆ ਕਿ ਜੇ ਧਰਮ ਦੇ ਨਾਂ ਤੇ ਤੁਸੀਂ ਵੰਡੀਆਂ ਪਾ ਲੀਆਂ ਤਾਂ ਇਹ ਮੁਲਕ ਆ ਜਿਹੜਾ ਉਹ ਤਬਾਹ ਹੋ ਜਾਊਗਾ। ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਸਮਝਦਾ ਕਿ ਦੱਸ ਗਿਆ ਕਿ ਜੇ ਤੁਸੀਂ ਦੂਸਰੇ ਧਰਮਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇਸ਼ ਦੇ ਟੁਕੜੇ ਟੁਕੜੇ ਹੋ ਜਾਣਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇੱਕ ਪਾਸੇ ਕੌਮ ਵੱਲੋਂ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਯਾਦ ਕੀਤਾ ਜਾ ਰਿਹਾ ਸੀ ਤੇ ਦੂਸਰੇ ਪਾਸੇ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ ਅਤੇ ਪੰਜਾਬ ਸਰਕਾਰ ਦੇ ਵਜ਼ੀਰ ਥਾਂ ਥਾਈਂ ਤਿਰੰਗੇ ਝੰਡੇ ਨੂੰ ਲਹਿਰਾ ਕੇ ਉਸ ਨੂੰ ਸਲਾਮੀਆਂ ਦੇ ਰਹੇ ਸਨ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਅਵਾਰਡ ਦਿੱਤਾ ਗਿਆ ਹੈ, ਵਿਚ ਇਜ਼ ਦਾ ਨੰਬਰ ਟਾਪ 2 ਅਵਾਰਡਸ ਇਨ ਇੰਡੀਆ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਜਿੱਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਉਹਦੀ ਸਮੁੱਚੀ ਸਰਕਾਰ ਦੀ ਗੱਲ ਆ, ਇਹ ਅਸੀਂ ਸਾਰੇ ਜਾਣਦੇ ਆ ਕਿ ਇਹ ਭਾਜਪਾ ਦੀ ਪਿੱਛ ਲੱਗ ਸਰਕਾਰ ਆ। ਇਹ ਜਿਹੜੇ ਸੰਘ ਪਰਿਵਾਰ ਦੇ ਗੁਲਾਮ ਲੋਕਾਂ ਦੀ ਸਰਕਾਰ ਆ। ਸੋ ਅਗਲੀ ਗੱਲ ਜਿਹੜੀ ਅਸੀਂ ਕੀਤੀ ਆ ਕਿ ਬਾਦਲ ਨੂੰ ਦੇਸ਼ ਦਾ ਸਭ ਤੋਂ ਦੂਜਾ ਵੱਡਾ ਇਨਾਮ ਆ ਜਿਹੜਾ ਪਦਮ ਵਿਭੂਸ਼ਣ, ਉਹ ਕਿਉਂ ਦਿੱਤਾ ਗਿਆ? ਸੋ ਉਸ ਲਾਈਨ ਦੇ ਵਿੱਚ ਬਿਲਕੁਲ ਹਿੰਦੂ ਹਾਕਮ ਨੇ ਜਿਹੜੇ ਛਾਤਰ ਵੀ ਨੇ, ਮਕਾਰ ਵੀ ਨੇ, ਚਲਾਕ ਵੀ ਨੇ, ਉਹਨਾਂ ਨੇ ਬਿਲਕੁਲ ਇਹ ਗੱਲ ਸਪਸ਼ਟ ਕਰ ਦਿੱਤੀ
ਲਾਲ ਕ੍ਰਿਸ਼ਨ ਅਡਵਾਨੀ, ਜਿਨੇ ਖੁਦ ਆਪਣੀ ਕਿਤਾਬ ਦੇ ਵਿੱਚ ਇਹ ਪ੍ਰਵਾਨ ਕੀਤਾ ਕਿ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲੇ ਲਈ ਅਸੀਂ ਮਜਬੂਰ ਕੀਤਾ। ਦੂਸਰਾ ਵਿਅਕਤੀ ਅਮਿਤਾਭ ਬੱਚਨ, ਜਿਨੇ ਇੰਦਰਾ गांधी के कत्ल तो बाद ये गल कही थी कि इंदिरा जी के खून के छींटे औरों के दरवाजे पर भी जाने चाहिए। तो वो दो व्यक्ति जिन्हों ने पहला श्री दरबार साहब ते हमले च बड़ा रोल निभाया, फिर सिखां दे कतलेआम दे विच बड़ा रोल निभाया, उन्हां दोनों व्यक्तियों दे नाल प्रकाश सिंह बादल नूं पद्म विभूषण का इनाम दे के इत्थों दे हिंदू आगुआं ने साफ कर दित्ती कि असीं इन्हां तिन्नां नूं इक्को कैटेगरी दे इक्को श्रेणी दे व्यक्ति मनदे हां। इन्हां नूं असीं सिखां दी होंद ते जिहड़ा साडा कुहाड़ा चलदा ओहदा असीं इन्हां नूं दस्ता मनदे हां। सो हिंदू आगुआं ने बिल्कुल गल क्लीयर कर दित्ती है कि प्रकाश सिंह बादल पंजाब दी धरती ते सिੱਖੀ ਤੇ ਚੱਲਣ ਵਾਲੇ ਕਹਾੜੇ ਦਾ ਦਸਤਾ ਵਾ। ਸੋ ਪਦਮ ਵਿਭੂਸ਼ਣ ਜਿਹੜਾ ਸਿਰਫ ਉਹਨੂੰ ਇਹ ਪ੍ਰਵਾਨਗੀ ਦੇਣ ਲਈ ਦਿੱਤਾ ਗਿਆ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਅਵਾਰਡ ਦੇਣ ਦਾ ਐਲਾਨ ਕੀਤਾ ਜਾ ਰਿਹਾ ਸੀ, ਦੂਸਰੇ ਪਾਸੇ ਗੁਜਰਾਤ ਦੇ ਵਿੱਚ ਸਿੱਖ ਕਿਸਾਨਾਂ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀਗਾ ਬੀਜੇਪੀ ਦੇ ਗੁੰਡਿਆਂ ਵੱਲੋਂ। ਇਸ ਸੰਬੰਧ ਸਾਡੇ ਦਰਸ਼ਕਾਂ ਨੂੰ ਪੂਰੇ ਵੇਰਵੇ ਸਹਿਤ ਜਾਣਕਾਰੀ ਦਿਓ ਕਿ ਐਗਜ਼ੈਕਟਲੀ ਗੁਜਰਾਤ ਦੇ ਵਿੱਚ ਉਸ ਵੇਲੇ ਕੀ ਹੋਇਆ ਸੀ। ਦੇਖੋ, ਇਹ ਜਿਹੜੀ ਹੈ ਕਿ 1965 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਸਿੱਖਾਂ ਨੂੰ 1965 ਦੀ ਜੰਗ ਵਿੱਚ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਇੱਕ ਉਹਦੇ ਮਨ 'ਚ ਉਹ ਪ੍ਰਭਾਵ ਸੀ। ਦੂਸਰਾ ਇਹ ਸੀ ਕਿ ਗੁਜਰਾਤ ਦੀ ਜ਼ਮੀਨ ਜਿਹੜੀ ਬੰਜਰ ਪਈ ਸੀ ਸਦੀਆਂ ਤੋਂ, ਉਹਨੂੰ ਉਪਜਾਊ ਬਣਾਉਣ ਲਈ, ਕਿਉਂਕਿ ਉਸ ਸਮੇਂ ਅੰਨ ਦੀ ਬਹੁਤ ਵੱਡੀ ਸਮੱਸਿਆ ਸੀ ਇਸ ਦੇਸ਼ 'ਚ, ਉਹਨੂੰ ਉਪਜਾਊ ਬਣਾਉਣ ਲਈ ਸਿੱਖਾਂ ਨੂੰ ਸੱਦਾ ਦਿੱਤਾ। ਉਹਨੂੰ ਪਤਾ ਸੀ ਕਿ ਸਿੱਖਾਂ ਤੋਂ ਬਿਨਾਂ ਇਸ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਦੀ ਹੋਰ ਕਿਸੇ ਕੋਲ ਸਮਰੱਥਾ ਨਹੀਂ, ਹੋਰ ਕਿਸੇ ਕੋਲ ਤਾਕਤ ਨਹੀਂ। ਉਸ ਵੇਲੇ ਉਹਨੇ ਸਿੱਖਾਂ ਨੂੰ ਸੱਦ ਕੇ ਉੱਥੋਂ ਉਹ ਜ਼ਮੀਨ ਸੀ ਜਿਹੜੀ ਦਿੱਤੀ, ਪੱਟੇ ਤੇ ਦਿੱਤੀ। ਉਸ ਤੋਂ ਬਾਅਦ ਜਦੋਂ ਉਹ ਜ਼ਮੀਨ ਉਪਜਾਊ ਹੋ ਗਈ ਤੇ ਦੂਸਰੇ ਪਾਸੇ ਮੋਦੀ ਉਹਨਾਂ ਮਲਟੀਨੇਸ਼ਨਲ ਕੰਪਨੀਆਂ ਦਾ ਭਾਈਵਾਲ ਬਣ ਗਿਆ ਜਿਹੜੀਆਂ ਗੁਜਰਾਤ ਦੇ ਵਿੱਚ ਧੜਾ ਧੜ ਸੰਤਾਂ ਲਾ ਰਹੀਆਂ ਨੇ, ਤੇ ਉਹਨਾਂ ਦੀ ਨਜ਼ਰ ਉਸ ਜ਼ਮੀਨ ਤੇ ਚਲੀ ਗਈ। ਸੋ ਸਿੱਖਾਂ ਨੂੰ ਉਸ ਜ਼ਮੀਨ ਤੋਂ ਉਜਾੜਨ ਲਈ ਗੁਜਰਾਤ ਸਰਕਾਰ ਨੇ ਜਿਹੜਾ ਆਰਡੀਨੈਂਸ ਜਾਰੀ ਕੀਤਾ, ਹਾਈ ਕੋਰਟ ਨੇ ਸਿੱਖ ਕਿਸਾਨਾਂ ਦੇ ਹੱਕ 'ਚ ਫੈਸਲਾ ਕੀਤਾ। ਸੋ ਸਿੱਖ ਕਿਸਾਨਾਂ ਦੇ ਹੱਕ 'ਚ ਜਿਹੜਾ ਹਾਈ ਕੋਰਟ ਦਾ ਫੈਸਲਾ ਸੀ, ਉਹਨੂੰ ਗੁਜਰਾਤ ਸਰਕਾਰ ਨੇ, ਜਦੋਂ ਉਦੋਂ ਮੋਦੀ ਮੁੱਖ ਮੰਤਰੀ ਸੀ ਗੁਜਰਾਤ ਦਾ, ਉਸ ਸਮੇਂ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਕਿ ਹਾਈ ਕੋਰਟ ਦੇ ਫੈਸਲਾ ਵਾ ਜਿਹੜਾ ਉਹ ਸਿੱਖ ਕਿਸਾਨਾਂ ਦੇ ਹੱਕ ਵਿੱਚ ਗਿਆ, ਇਹ ਗਲਤ ਹੈ। ਅੱਜ ਵੀ ਉਹ ਫੈਸਲਾ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। ਪਰੰਤੂ ਕਿਉਂਕਿ ਮੋਦੀ ਚਾਹੁੰਦਾ ਵਾ ਜਿਹੜੀ ਉਹਦੀਆਂ ਭਾਈਵਾਲ ਟਾਟਾ ਕੰਪਨੀ ਕਾਹਲੀ ਆ ਆਪਣੀ ਜਿਹੜੀ ਉਸ ਜਗ੍ਹਾ ਫੈਕਟਰੀ ਲਾਉਣ ਲਈ, ਸੋ ਉਹ ਮੋਦੀ ਨੂੰ ਉਕਸਾ ਰਹੀਆਂ ਨੇ ਕਿ ਜਲਦੀ ਤੋਂ ਜਲਦੀ ਇਹ ਜ਼ਮੀਨ ਖਾਲੀ ਕਰਾਈ ਜਾਵੇ। ਸੋ ਭਾੜੇ ਦੇ ਮੁੰਡਿਆਂ ਵੱਲੋਂ ਸਿੱਖ ਕਿਸਾਨਾਂ 'ਚ ਦਹਿਸ਼ਤ ਪਾਉਣ ਲਈ ਉਹਨਾਂ ਤੇ ਨਿਰੰਤਰ ਹਮਲੇ ਆ ਜਿਹੜੇ ਉਹ ਸ਼ੁਰੂ ਕਰਵਾ ਦਿੱਤੇ। ਇੱਥੇ ਹਮਲਿਆਂ ਤੱਕ ਗੱਲ ਨਹੀਂ ਕਿ ਸਿੱਖਾਂ ਤੇ ਹਮਲੇ ਹੋਏ, ਉਹਨਾਂ ਨੂੰ ਜ਼ਖਮੀ ਕੀਤਾ ਗਿਆ, ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ, ਫੱਟੜ ਕੀਤਾ ਗਿਆ। ਇੱਥੇ ਹੀ ਬਸ ਨਹੀਂ, ਉਲਟਾ ਸਿੱਖ ਕਿਸਾਨਾਂ ਤੇ ਹੀ ਪਰਚੇ ਦਰਜ ਹੋਣ ਲੱਗੇ। ਇੱਥੋਂ ਤੱਕ ਕਿ ਇੱਕ ਸਿੱਖ ਕਿਸਾਨ ਜਿਹੜਾ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਹੈ, ਉਹਦੇ ਤੇ ਗੁਜਰਾਤ 'ਚ ਪਰਚਾ ਦਰਜ ਹੋਇਆ। ਸੋ ਇਸ ਤੋਂ ਵੱਡੀ ਬੇਇਨਸਾਫੀ, ਇਸ ਤੋਂ ਵੱਡਾ ਧੱਕਾ ਹੋਰ ਕੀ ਹੋ ਸਕਦਾ। ਦੂਸਰੇ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਉਸੇ ਹੀ ਸਰਕਾਰ ਤੋਂ ਜਿਹੜੀ ਸਿੱਖ ਕਿਸਾਨਾਂ ਨੂੰ ਉਜਾੜ ਵੀ ਰਹੀ ਆ, ਉਹਨਾਂ ਨੂੰ ਮਾਰ ਵੀ ਰਹੀ ਆ, ਉਹਨਾਂ ਨੂੰ ਜੇਲ੍ਹਾਂ 'ਚ ਵੀ ਡੱਕ ਰਹੀ ਆ, ਉਹਦੇ ਤੋਂ ਪਦਮ ਵਿਭੂਸ਼ਣ ਦਾ ਅਵਾਰਡ ਲੈਣ ਜਾ ਰਹੇ ਨੇ ਉਹਨਾਂ ਦਿਨਾਂ 'ਚ। ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ, ਸਾਡੀ ਵੀ ਸਮਝ ਤੋਂ ਬਾਹਰ ਹੈ ਕਿਉਂਕਿ ਇੱਕ ਪਾਸੇ ਜਿਹੜੀ ਬੀਜੇਪੀ ਆ ਇਸੇ ਸੇਮ ਪ੍ਰਕਾਸ਼ ਸਿੰਘ ਬਾਦਲ ਨੂੰ 2-3 ਵੀਕ ਪਹਿਲਾਂ ਡਰੱਗਸ ਦੇ ਚੱਕਰ ਦੇ ਵਿੱਚ ਫਸਾਉਣ ਲਈ ਫੜੋਫੜੀ ਕਰ ਰਹੀ ਸੀ, ਤਾਂ ਹੁਣ ਇਹ ਸੇਮ ਪਦਮ ਵਿਭੂਸ਼ਣ ਅਵਾਰਡ ਇਸੇ ਬਾਦਲ ਨੂੰ ਮਿਲ ਰਿਹਾ। ਸੋ ਤੁਹਾਨੂੰ ਕੀ ਲੱਗਦਾ ਕਿ ਇਸ ਪਿੱਛੇ ਕੀ ਰਾਜਨੀਤੀ ਹੋ ਸਕਦੀ ਹੈ? ਦੇਖੋ, ਮੈਂ ਜਿਸ ਤਰ੍ਹਾਂ ਪਹਿਲਾਂ ਕਹੀ ਕਿ ਇਹ ਹਿੰਦੂਵਾਦੀ ਤਾਕਤਾਂ ਬੜੀਆਂ ਮਕਾਰ ਸ਼ੈਤਾਨ ਚਲਾਕ ਨੇ। ਉਹ ਇੱਕ ਪਾਸੇ ਪੰਜਾਬ ਦੇ ਵਿੱਚ ਬਾਦਲ ਨੂੰ ਬਦਨਾਮ ਕਰ ਰਹੀਆਂ ਨੇ, ਦੂਸਰੇ ਪਾਸੇ ਜੇ ਉਹਨੂੰ ਅਵਾਰਡ ਦਿੱਤਾ ਉਹਨੂੰ ਮਾਣ ਨਹੀਂ ਦਿੱਤਾ। ਸਿੱਖਾਂ ਦੇ ਵਿੱਚ ਇਸ ਅਵਾਰਡ ਦੇ ਨਾਲ ਬਾਦਲ ਦੀ ਸ਼ਾਖ ਆ ਜਿਹੜੀ ਉਹ ਹੋਰ ਡਿੱਗੀ ਆ, ਉਹਨਾਂ ਦੀਆਂ ਨਜ਼ਰਾਂ ਵਿੱਚ ਉਹਦੇ ਪ੍ਰਤੀ ਨਫ਼ਰਤ ਹੈ ਜਿਹੜੀ ਹੋਰ ਵਧੀਆ। ਸੋ ਉਹ ਆਪਣੀ ਜਿਹੜੀ ਉਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਆ ਉਹਦੇ ਅਧੀਨ ਕੰਮ ਕਰ ਰਹੇ ਨੇ। ਜੀ ਤੇ ਵੀਰ ਜੀ, ਸਾਡੇ ਕੋਲ 2-3 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਆਨੰਦਗੜ੍ਹ ਨੂੰ ਸੇਵਾ ਮੁਕਤ ਕਰ ਦਿੱਤਾ ਹੈ, ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਨੇ ਇੱਕ 5 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ ਜਿਹੜੀ ਕਿ ਜਥੇਦਾਰ ਨੂੰ ਕਿਵੇਂ ਬਣਾਇਆ ਜਾਵੇ, ਕਿਵੇਂ ਲਗਾਇਆ ਜਾਵੇ, ਇਸ ਸੰਬੰਧੀ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਦੋਂ ਜਥੇਦਾਰ ਬੇਨੰਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ, ਉਸ ਵੇਲੇ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਮੰਗ ਰੱਖੀ ਸੀ ਕਿ ਅਕਾਲ ਤਖ਼ਤ ਦੇ ਜਾਂ ਦੂਸਰੇ ਤਖ਼ਤਾਂ ਦੇ ਜਥੇਦਾਰਾਂ ਦੀ ਜਿਹੜੀ ਕਾਰਜਵਿਧੀ ਹੈ ਜਾਂ ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਨਿਯਮ ਕਾਨੂੰਨ ਨਿਜ਼ਾਮਲੀ ਹੋਣੀ ਚਾਹੀਦੀ ਹੈ, ਇਸ ਦੀ ਕਮੇਟੀ ਬਣਾਉਣੀ ਚਾਹੀਦੀ ਆ। ਪਰੰਤੂ ਜਦੋਂ ਤੱਕ ਸਵਾਲ ਇਹ ਆ ਕਿ ਜਦੋਂ ਤੱਕ
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਜਾਂ ਦੂਸਰੇ ਜਥੇਦਾਰਾਂ ਦੀ ਨਿਯੁਕਤੀ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਆ, ਚਾਹੇ ਉਹ ਕਿਸੇ ਵੀ ਨਿਯਮ ਅਧੀਨ ਹੋਵੇ। ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਕੌਮ ਵੱਲੋਂ ਸਥਾਪਿਤ ਨਹੀਂ ਕੀਤੀ ਜਾਂਦੀ, ਸਮੁੱਚੀ ਕੌਮ ਦਾ ਉਹਦੇ ਵਿੱਚ ਹਿੱਸੇਦਾਰੀ ਨਹੀਂ ਹੁੰਦੀ, ਉਦੋਂ ਤੱਕ ਜਿੰਨੇ ਮਰਜ਼ੀ ਨਿਯਮ ਬਣਾਏ ਜਾਣ। ਹੁਣ ਇਹ ਕੀ ਆ, ਜੇ ਇਹ ਕਮੇਟੀ ਨਿਯਮ ਬਣਾਊਗੀ, ਉਹ ਕਮੇਟੀ ਜਿਹੜੇ ਨਿਯਮ ਨੇ ਉਹ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਜਾਣਗੇ। ਜਨਰਲ ਇਜਲਾਸ ਆ ਜਿਹੜਾ ਉਹ ਅੰਤਰ ਕਮੇਟੀ ਕੋਲ ਭੇਜੂਗਾ, ਅੰਤਰ ਕਮੇਟੀ ਪਾਸ ਕਰਕੇ ਫਿਰ ਕੇਂਦਰ ਸਰਕਾਰ ਨੂੰ ਭੇਜੂਗੀ। ਕੇਂਦਰ ਸਰਕਾਰ ਪਾਰਲੀਮੈਂਟ 'ਚ ਪੇਸ਼ ਕਰੂਗੀ। ਪਾਰਲੀਮੈਂਟ ਦੀ ਮਰਜ਼ੀ ਹੈ ਕਿ ਉਹ ਉਸ ਨੂੰ ਮੰਨੇ ਜਾਂ ਨਾ ਮੰਨੇ। ਅਸੀਂ ਸਿੱਧਾ ਕੇਂਦਰ ਦੇ ਅਧੀਨ ਆ ਤੇ ਅਧੀਨ ਰਹਾਂਗੇ ਜਦੋਂ ਤੱਕ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ 1925 ਵਾਲਾ ਐਕਟ ਆ ਕੰਮ ਕਰਦਾ। ਸੋ ਸਾਨੂੰ ਇਸ ਐਕਟ ਤੋਂ ਜਿਹੜਾ ਦੇਸ਼ ਦੇ ਹਾਕਮਾਂ ਦੇ ਅਧੀਨ ਆ ਉਹ ਤੋਂ ਬਾਹਰ ਆ ਕੇ ਕੋਈ ਗੱਲ ਕਰਨੀ ਪਊਗੀ। ਉਹਦੇ ਲਈ ਜ਼ਰੂਰੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਜਿਹੜੀ ਅਸੀਂ ਉਹਨੂੰ ਕਾਇਮ ਕਰੀਏ। ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.